ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ ਹਵਾਈ ਜਹਾਜ਼ਾਂ ਦੇ ਨਾਲ ਸੰਬੰਧਿਤ। ਏਸ਼ੀਆਨਾ ਏਅਰਲਾਈਨਸ ਦੀ ਜਿਹੜੀ ਜਹਾਜ਼ ਸਾਊਥ ਕੋਰੀਆ ਦੇ ਵਿੱਚ ਲੈਂਡ ਕਰਨ ਵਾਲੀ ਸੀ, ਜਦ ਕਹਿੰਦੇ ਵੀ ਉਸ ਉਡਾਨ ਦਾ ਸਾਈਡ ਵਾਲਾ ਜਿਹੜਾ ਡੋਰ ਆ ਉਹ ਕਿਸੇ ਨੇ ਖੋਲ ਦਿੱਤਾ। ਜਿਹੜੀ ਡੋਰ ਵਾਲੇ ਰੋਅ ਦੇ ਵਿੱਚ ਉਹ ਬੰਦਾ ਬੈਠਾ ਸੀਗਾ, 30 ਕੁ ਸਾਲ ਤੋਂ ਵੱਧ ਦੀ ਉਮਰ ਜਿਹੜੀ ਉਸ ਬੰਦੇ ਦੀ ਦੱਸੀ ਜਾ ਰਹੀ ਆ। ਉਹ ਜਿਹੜਾ ਐਮਰਜੈਂਸੀ ਸੀਟ ਤੇ ਬੈਠਾ, ਉਸਨੇ ਅਚਨਚੇਤੇ ਜਹਾਜ਼ ਦਾ ਜਿਹੜਾ ਦਰਵਾਜ਼ਾ ਆ ਖੋਲ ਦਿੱਤਾ। ਉਸ ਟਾਈਮ ਜਹਾਜ਼ 700 ਫੁੱਟ ਉਚਾਈ ਤੇ ਸੀਗਾ ਤੇ 2-3 ਮਿੰਟਾਂ ਨੂੰ ਇਸਨੇ ਲੈਂਡ ਕਰ ਜਾਣਾ ਸੀ। ਸਿਓਲ ਜਿਹੜੀ ਰਾਜਧਾਨੀ ਆ, ਉਸ ਤੋਂ ਇਹ ਤਕਰੀਬਨ 150 ਮੀਲ ਦੂਰ ਜਿਹੜਾ ਏਅਰਪੋਰਟ ਆ ਉੱਥੇ। ਉਸ ਦੀਆਂ ਖੌਫਨਾਕ ਡਰੇ ਹੋਏ ਲੋਕਾਂ ਦੀਆਂ ਸੀਟਾਂ ਨੂੰ ਕੱਸ ਕੇ ਫੜਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਜਿਹੜੀਆਂ ਆਈਆਂ, ਜਿਸ ਦੇ ਵਿੱਚ ਲੋਕ ਪੂਰੀ ਤਰ੍ਹਾਂ ਘਬਰਾਏ ਹੋਏ ਨਜ਼ਰ ਆ ਰਹੇ ਆ। ਜਹਾਜ਼ ਉੱਦਾਂ ਹੀ ਦੱਸਿਆ ਜਾ ਰਿਹਾ ਆ ਵੀ ਸੇਫਲੀ ਲੈਂਡ ਹੋਣ ਦੇ ਵਿੱਚ ਕਾਮਯਾਬ ਰਿਹਾ। ਉਸ ਟਾਈਮ ਜਦ ਇਸ ਸਰਫਰੇ ਨੇ ਇਹ ਜਹਾਜ਼ ਦਾ ਦਰਵਾਜ਼ਾ ਅਚਨਚੇਤੇ ਖੋਲ ਦਿੱਤਾ, ਕੁੱਲ 200 ਜਾਣੇ ਉਸ ਜਹਾਜ਼ ਦੇ ਵਿੱਚ ਸਵਾਰ ਸੀਗੇ, ਜਿਨ੍ਹਾਂ 'ਚ 194 ਪੈਸੰਜਰ ਤੇ 6 ਜਿਹੜੇ ਆ ਉਹ ਕਰੂ ਮੈਂਬਰਸ ਸੀਗੇ। ਉਸ ਲੈਂਡ ਹੁੰਦਿਆਂ ਹੀ ਬੰਦੇ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਆ। ਉਸ ਬੰਦੇ ਨੂੰ ਲੋਕਲ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ 'ਚ ਇਸ ਤੋਂ ਪੁੱਛਗਿੱਛ ਕੀਤੀ ਤੇ ਇਹ ਮੰਨ ਗਿਆ ਵੀ ਦਰਵਾਜ਼ਾ ਤਾਂ ਮੈਂ ਹੀ ਭਾਈ ਖੋਲ੍ਹਿਆ, ਪਰ ਕਹਿੰਦਾ ਇਹ ਨਹੀਂ ਦੱਸ ਪਾ ਰਿਹਾ ਵੀ ਮੈਂ ਕਿਉਂ ਖੋਲ੍ਹਿਆ, ਜੇ ਦੱਸ ਨਹੀਂ ਰਿਹਾ। ਸੋ ਇਹ ਦੱਸਦੇ ਜਾਈਏ ਉੱਥੇ ਕਾਫੀ ਸਖਤ ਸਜ਼ਾ ਆ ਜੇ ਕੋਈ ਏਵੀਏਸ਼ਨ ਸਿਕਿਉਰਿਟੀ ਐਕਟ ਦੇ ਤਹਿਤ, ਜਿਸ ਨੂੰ ਹੁਣ ਉਹਨਾਂ ਨੇ ਚਾਰਜ ਕਰਨਾ ਆ। ਤੇ ਜਿਹੜੇ ਪੈਸੰਜਰ ਜਦੋਂ ਆਪਰੇਟ ਕਰਦੇ ਨੇ ਡੋਰ, ਐਗਜ਼ਿਟ ਜਾਂ ਇਕਵਿਪਮੈਂਟ, ਤੇ ਉਹ ਪ੍ਰੋਸੀਕਿਊਟ ਜੇ ਹੁੰਦੇ ਆ ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ 200 ਜਾਣਿਆਂ ਦੀ ਜਿਹੜੀ ਜਾਨ ਆ, ਇਸ ਬੰਦੇ ਨੇ ਅਚਾਨਕ ਹੀ ਜਿਹੜੀ ਆ ਕਿੱਲੀ ਦੇ ਉੱਤੇ ਜਿਹੜੀ ਉਹ ਟੰਗ ਦਿੱਤੀ। ਇੰਨਾ ਜ਼ਿਆਦਾ ਖੌਫਨਾਕ ਮੰਜ਼ਰ ਬਣਿਆ, ਲੋਕ ਹਾਈਪਰ ਵੈਂਟੀਲੇਟ ਕਰ ਗਏ। 12 ਜਾਣਿਆਂ ਨੂੰ ਜਿਹੜੀਆਂ ਸੱਟਾਂ ਵੀ ਥੋੜ੍ਹੀਆਂ ਬਹੁਤੀਆਂ ਲੱਗੀਆਂ, 9 ਜਾਣਿਆਂ ਨੂੰ ਹਸਪਤਾਲ 'ਚ ਵੀ ਜਿਹੜਾ ਉਹ ਦਾਖਲ ਕਰਾਉਣਾ ਪਿਆ ਹੈਗਾ ਆ। ਸੋ ਏਅਰਬਸ 321 ਸੀਗਾ ਜਿਸ ਜਹਾਜ਼ ਦਾ ਦਰਵਾਜ਼ਾ ਇਸ ਸਰਫਰੇ ਨੇ ਅਚਨਚੇਤੇ ਖੋਲ ਦਿੱਤਾ ਤੇ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਕਹਿ ਲਓ ਵੀ ਕਿੱਲੀ ਤੇ ਟੰਗ ਦਿੱਤਾ। ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ ਹਵਾਈ ਜਹਾਜ਼ਾਂ ਦੇ ਨਾਲ ਸੰਬੰਧਿਤ। ਏਸ਼ੀਆਨਾ ਏਅਰਲਾਈਨਸ ਦੀ ਜਿਹੜੀ ਜਹਾਜ਼ ਸਾਊਥ ਕੋਰੀਆ ਦੇ ਵਿੱਚ ਲੈਂਡ ਕਰਨ ਵਾਲੀ ਸੀ, ਜਦ ਕਹਿੰਦੇ ਵੀ ਉਸ ਉਡਾਨ ਦਾ ਸਾਈਡ ਵਾਲਾ ਜਿਹੜਾ ਡੋਰ ਆ ਉਹ ਕਿਸੇ ਨੇ ਖੋਲ ਦਿੱਤਾ। ਜਿਹੜੀ ਡੋਰ ਵਾਲੇ ਰੋਅ ਦੇ ਵਿੱਚ ਉਹ ਬੰਦਾ ਬੈਠਾ ਸੀਗਾ, 30 ਕੁ ਸਾਲ ਤੋਂ ਵੱਧ ਦੀ ਉਮਰ ਜਿਹੜੀ ਉਸ ਬੰਦੇ ਦੀ ਦੱਸੀ ਜਾ ਰਹੀ ਆ। ਉਹ ਜਿਹੜਾ ਐਮਰਜੈਂਸੀ ਸੀਟ ਤੇ ਬੈਠਾ, ਉਸਨੇ ਅਚਨਚੇਤੇ ਜਹਾਜ਼ ਦਾ ਜਿਹੜਾ ਦਰਵਾਜ਼ਾ ਆ ਖੋਲ ਦਿੱਤਾ। ਉਸ ਟਾਈਮ ਜਹਾਜ਼ 700 ਫੁੱਟ ਉਚਾਈ ਤੇ ਸੀਗਾ ਤੇ 2-3 ਮਿੰਟਾਂ ਨੂੰ ਇਸਨੇ ਲੈਂਡ ਕਰ ਜਾਣਾ ਸੀ। ਸਿਓਲ ਜਿਹੜੀ ਰਾਜਧਾਨੀ ਆ, ਉਸ ਤੋਂ ਇਹ ਤਕਰੀਬਨ 150 ਮੀਲ ਦੂਰ ਜਿਹੜਾ ਏਅਰਪੋਰਟ ਆ ਉੱਥੇ। ਉਸ ਦੀਆਂ ਖੌਫਨਾਕ ਡਰੇ ਹੋਏ ਲੋਕਾਂ ਦੀਆਂ ਸੀਟਾਂ ਨੂੰ ਕੱਸ ਕੇ ਫੜਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਜਿਹੜੀਆਂ ਆਈਆਂ, ਜਿਸ ਦੇ ਵਿੱਚ ਲੋਕ ਪੂਰੀ ਤਰ੍ਹਾਂ ਘਬਰਾਏ ਹੋਏ ਨਜ਼ਰ ਆ ਰਹੇ ਆ। ਜਹਾਜ਼ ਉੱਦਾਂ ਹੀ ਦੱਸਿਆ ਜਾ ਰਿਹਾ ਆ ਵੀ ਸੇਫਲੀ ਲੈਂਡ ਹੋਣ ਦੇ ਵਿੱਚ ਕਾਮਯਾਬ ਰਿਹਾ। ਉਸ ਟਾਈਮ ਜਦ ਇਸ ਸਰਫਰੇ ਨੇ ਇਹ ਜਹਾਜ਼ ਦਾ ਦਰਵਾਜ਼ਾ ਅਚਨਚੇਤੇ ਖੋਲ ਦਿੱਤਾ, ਕੁੱਲ 200 ਜਾਣੇ ਉਸ ਜਹਾਜ਼ ਦੇ ਵਿੱਚ ਸਵਾਰ ਸੀਗੇ, ਜਿਨ੍ਹਾਂ 'ਚ 194 ਪੈਸੰਜਰ ਤੇ 6 ਜਿਹੜੇ ਆ ਉਹ ਕਰੂ ਮੈਂਬਰਸ ਸੀਗੇ। ਉਸ ਲੈਂਡ ਹੁੰਦਿਆਂ ਹੀ ਬੰਦੇ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਆ। ਉਸ ਬੰਦੇ ਨੂੰ ਲੋਕਲ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ 'ਚ ਇਸ ਤੋਂ ਪੁੱਛਗਿੱਛ ਕੀਤੀ ਤੇ ਇਹ ਮੰਨ ਗਿਆ ਵੀ ਦਰਵਾਜ਼ਾ ਤਾਂ ਮੈਂ ਹੀ ਭਾਈ ਖੋਲ੍ਹਿਆ, ਪਰ ਕਹਿੰਦਾ ਇਹ ਨਹੀਂ ਦੱਸ ਪਾ ਰਿਹਾ ਵੀ ਮੈਂ ਕਿਉਂ ਖੋਲ੍ਹਿਆ, ਜੇ ਦੱਸ ਨਹੀਂ ਰਿਹਾ। ਸੋ ਇਹ ਦੱਸਦੇ ਜਾਈਏ ਉੱਥੇ ਕਾਫੀ ਸਖਤ ਸਜ਼ਾ ਆ ਜੇ ਕੋਈ ਏਵੀਏਸ਼ਨ ਸਿਕਿਉਰਿਟੀ ਐਕਟ ਦੇ ਤਹਿਤ, ਜਿਸ ਨੂੰ ਹੁਣ ਉਹਨਾਂ ਨੇ ਚਾਰਜ ਕਰਨਾ ਆ। ਤੇ ਜਿਹੜੇ ਪੈਸੰਜਰ ਜਦੋਂ ਆਪਰੇਟ ਕਰਦੇ ਨੇ ਡੋਰ, ਐਗਜ਼ਿਟ ਜਾਂ ਇਕਵਿਪਮੈਂਟ, ਤੇ ਉਹ ਪ੍ਰੋਸੀਕਿਊਟ ਜੇ ਹੁੰਦੇ ਆ ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ 200 ਜਾਣਿਆਂ ਦੀ ਜਿਹੜੀ ਜਾਨ ਆ, ਇਸ ਬੰਦੇ ਨੇ ਅਚਾਨਕ ਹੀ ਜਿਹੜੀ ਆ ਕਿੱਲੀ ਦੇ ਉੱਤੇ ਜਿਹੜੀ ਉਹ ਟੰਗ ਦਿੱਤੀ। ਇੰਨਾ ਜ਼ਿਆਦਾ ਖੌਫਨਾਕ ਮੰਜ਼ਰ ਬਣਿਆ, ਲੋਕ ਹਾਈਪਰ ਵੈਂਟੀਲੇਟ ਕਰ ਗਏ। 12 ਜਾਣਿਆਂ ਨੂੰ ਜਿਹੜੀਆਂ ਸੱਟਾਂ ਵੀ ਥੋੜ੍ਹੀਆਂ ਬਹੁਤੀਆਂ ਲੱਗੀਆਂ, 9 ਜਾਣਿਆਂ ਨੂੰ ਹਸਪਤਾਲ 'ਚ ਵੀ ਜਿਹੜਾ ਉਹ ਦਾਖਲ ਕਰਾਉਣਾ ਪਿਆ ਹੈਗਾ ਆ। ਸੋ ਏਅਰਬਸ 321 ਸੀਗਾ ਜਿਸ ਜਹਾਜ਼ ਦਾ ਦਰਵਾਜ਼ਾ ਇਸ ਸਰਫਰੇ ਨੇ ਅਚਨਚੇਤੇ ਖੋਲ ਦਿੱਤਾ ਤੇ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਕਹਿ ਲਓ ਵੀ ਕਿੱਲੀ ਤੇ ਟੰਗ ਦਿੱਤਾ।